I think the biggest question is, do we see tangible evidence that India is deepening its military and technology relationship with Russia? I didn't see tangible evidence out of that visit that it was deepening. ਜੇ ਭਾਈ ਤੁਹਾਡੇ ਕਹਿਣ ਤੇ ਉਹਨਾਂ ਨੇ ਵਿਜ਼ਿਟ ਵੀ ਅੱਗੇ ਨਹੀਂ ਪਾਈ, ਤੁਸੀਂ ਜਾ ਕੇ ਤਰਲੇ ਹੀ ਕੀਤੇ ਨੇ ਉਹਨਾਂ ਦੇ, ਇਹਦਾ ਮਤਲਬ ਵੀ ਟਰਮਸ ਤਾਂ ਫਿਰ ਇੰਡੀਆ ਡਿਕਟੇਟ ਕਰ ਰਿਹਾ ਨਾ, ਫਿਰ ਤੁਹਾਡਾ ਬਾਈਡਨ ਐਡ ਨੂੰ ਤੁਸੀਂ ਤਾਂ ਅਮਰੀਕਾ ਦਾ ਨੱਕ ਕਟਾਇਆ। Don't you think the beer hug with Putin was significant then? He was asked. ਉਹਦੇ ਜੋ ਕਹਿ ਰਿਹਾ, well, Modi has a certain way, of course, greeting world leaders. ਇਹ ਸਟਾਈਲ ਹੈ ਮੋਦੀ ਦਾ। ਹੁਣ ਤੁਸੀਂ ਇਹ ਤੋਂ ਵੱਡਾ ਕਵਰ ਅਪ ਹੋਰ ਕੀ ਹੈ? I have seen it up close and personal actually. ਇੰਡੀਆ ਦੀ ਇਨਵੋਲਵਮੈਂਟ ਹੈ ਜਿਹੜਾ ਸਿੱਖ ਸੈਪਰੇਟਿਸਟ ਲੀਡਰ ਦੇ ਮਰਡਰ ਦੇ ਮਾਮਲੇ ਦੇ ਵਿੱਚ, ਉਹ ਗੱਲਬਾਤ ਸਾਡੀ ਬੜੀ ਰਿਸਪੈਕਟਫੁਲ ਹੈ, ਬੜੀ ਸਤਿਕਾਰਤ ਹੈ ਔਰ ਬੜੀ ਪ੍ਰਭਾਵਸ਼ਾਲੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਸਿਕਿਉਰਿਟੀ ਐਡਵਾਈਜ਼ਰ ਜੈਕ ਸਲੀਵਾਨ ਨੇ ਕਿਹਾ ਹੈ ਕਿ ਭਾਰਤ ਰੂਸ ਨਾਲੋਂ ਹੌਲੀ-ਹੌਲੀ ਕਿਨਾਰਾ ਕਰ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਜੈਕ ਸਲੀਵਾਨ ਨੇ ਇਹ ਕਿਹਾ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲੋਟ ਸੰਬੰਧੀ ਭਾਰਤ ਨਾਲ ਪ੍ਰਭਾਵਸ਼ਾਲੀ ਜਿਹੜੀ ਗੱਲਬਾਤ ਹੈ ਉਹ ਵੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਅਮਰੀਕਾ ਦੇ ਵਿੱਚ ਜਦੋਂ ਲਾਸਟ ਈਅਰ ਚੱਲ ਰਿਹਾ ਹੁੰਦਾ ਹੈ ਪ੍ਰੈਜ਼ੀਡੈਂਟ ਟਰਮ ਦਾ, ਅਤੇ ਉਦੋਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਬਹੁਤ ਨਵੀਂ ਨੀਤੀ ਬਣਾਉਣ ਦੀ ਲਾਈਨ ਨਹੀਂ ਹੁੰਦੀ, ਕਿਉਂਕਿ ਅਮਰੀਕਾ ਸਾਡੇ ਉੱਥੋਂ ਦੇ ਸਾਊਥ ਏਸ਼ੀਆ ਦੇ ਮੁਲਕਾਂ ਵਾਲਾ ਸਿਸਟਮ ਨਹੀਂ ਹੈ ਕਿ ਉਹਨੂੰ ਬਿਊਰੋਕਰੈਟ ਰਨ ਕਰਦੇ ਨੇ। ਉਹ ਕੋਈ ਹਕੂਮਤ ਆ ਜਾਏ, ਬਹੁਤੇ ਤਾਂ ਅੰਗੂਠਾ ਛਾਪ ਹੀ ਹੁੰਦੇ ਨੇ ਮਿਨਿਸਟਰ, ਉਹਨਾਂ ਨੂੰ ਜਿਹੜੇ ਉੱਥੇ ਬੈਠੇ ਬਿਊਰੋਕਰੈਟ ਨੇ, ਜਿਹਨਾਂ ਨੂੰ ਅਫਸਰਸ਼ਾਹੀ ਕਹਿੰਦੇ ਨੇ ਜਾਂ ਲਾਲ ਫੀਤਾਸ਼ਾਹੀ ਵੀ ਕਹਿੰਦੇ ਨੇ, ਉਹੀ ਰਨ ਕਰਦੇ ਨੇ। ਪਰ ਅਮਰੀਕਾ ਜਿਵੇਂ ਨਹੀਂ ਹੁੰਦਾ। ਅਮਰੀਕਾ 'ਚ ਜਦੋਂ ਚੇਂਜ ਆਫ ਗਾਰਡ ਹੁੰਦੀ ਹੈ ਵਾਈਟ ਹਾਊਸ 'ਚ, ਨਵਾਂ ਪ੍ਰੈਜ਼ੀਡੈਂਟ ਆਉਂਦਾ ਹੈ, ਉਹ ਪੁਰਾਣਾ ਜਿਹੜੇ ਨਾਲ ਦੀ ਨਾਲ ਹੀ ਸਭ ਤੁਰ ਜਾਂਦੇ ਨੇ, ਉਹਨਾਂ ਦੇ ਜੋ ਸਿਕਿਉਰਿਟੀ ਐਡਵਾਈਜ਼ਰ ਨੇ, ਦੂਜੇ ਨੇ। ਔਰ ਈਵਨ ਜੇ ਪ੍ਰੈਜ਼ੀਡੈਂਟ ਨੇ ਆਪਣੀ ਕੈਬਨਿਟ 'ਚ ਕਿਸੇ ਨੂੰ ਲੈਣਾ, ਜਿਹਦੇ ਲਈ ਲਫ਼ਜ਼ ਸੈਕਟਰੀ ਕਿਹਾ ਜਾਂਦਾ ਹੈ, ਅਤੇ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਇਲੈਕਟਿਡ ਨੁਮਾਇੰਦਾ ਹੋਏ, ਉਹ ਕਾਂਗਰਸਮੈਨ ਹੋਏ ਜਾਂ ਸੈਨੇਟਰ ਹੋਏ, ਉਹ ਬਾਹਰੋਂ ਵੀ ਲੈਂਦੇ ਨੇ। ਔਰ ਈਵਨ ਦਰਬਾਨ ਦੇ ਚਪੜਾਸੀ ਤੋਂ ਲੈ ਕੇ ਦਰਬਾਰ ਦੇ ਉੱਪਰ ਤੱਕ ਸਾਰਾ ਹੀ ਸਿਸਟਮ ਜਿਹੜਾ ਹੈ, ਉਹ ਜਦੋਂ ਐਡਮਿਨਿਸਟ੍ਰੇਸ਼ਨ ਗਿਆ, ਉਹਦਾ ਮਤਲਬ ਹੈ ਵੀ ਜਿਹੜਾ ਨਵਾਂ ਆਏਗਾ। ਔਰ ਇਹ ਇੱਕ ਬਹੁਤ ਚੰਗਾ ਸਿਸਟਮ ਹੈ, ਕਿਉਂਕਿ ਇਹਦੇ ਥੱਲੇ ਬਹਾਨਾ ਮੁੱਕ ਜਾਂਦਾ ਹੈ ਕਿ ਜੀ ਅਸੀਂ ਤਾਂ ਕੁਛ ਕਰਨਾ ਚਾਹੁੰਦੇ ਸੀ ਪਰ ਕਰਨ ਨਹੀਂ ਦਿੱਤਾ। ਜਿਵੇਂ ਬਹੁਤ ਵਾਰ ਹੋਏਗਾ ਜੀ, ਦੇਖੋ ਜੀ ਅਫਸਰਸ਼ਾਹੀ ਤਾਂ ਫਲਾਣੀ ਸਰਕਾਰ ਦੇ ਵੇਲੇ ਦੀ ਹੈ, ਕਾਂਗਰਸ ਦੀ ਹੈ ਜਾਂ ਫਲਾਣੇ ਦੀ ਹੈ, ਅਸੀਂ ਕਰਨਾ ਚਾਹੁੰਦੇ ਹਾਂ ਪਰ ਉਹ ਰੁਕਾਵਟ ਪਾ ਦਿੰਦੇ ਨੇ, ਉਹ ਫਲਾਣਾ ਕਰ ਦਿੰਦੇ ਨੇ। ਔਰ ਇਹ ਸਿਸਟਮ ਸਾਰਾ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਨਾਲ ਹੀ, ਨੀਤੀਆਂ ਵੀ ਦੂਜੀਆਂ ਵੀ, ਹਾਂ ਜਿਹੜਾ ਉਹਨਾਂ ਦਾ ਅਦਰਵਾਈਜ਼ ਸਿਕਿਉਰਿਟੀ ਸਟਾਫ ਜਾਂ ਦੂਜੇ ਤੀਜੇ ਨੇ, ਉਹ ਇੱਕ ਵੱਖਰੀ ਕਹਾਣੀ ਹੈ, ਉਹ ਤਾਂ ਉਹ ਇੱਕ ਡਿਫਰੈਂਟ ਮਹਿਕਮੇ ਦੇ ਥੱਲੇ ਆਉਂਦੇ ਨੇ। ਪਰ ਪੋਲਿਸੀ ਮੇਕਿੰਗ ਜਿਹੜੀ ਹੈ ਕਿਸੇ ਵੀ ਐਡਮਿਨਿਸਟ੍ਰੇਸ਼ਨ ਦੀ, ਉਹ ਹਰ ਪ੍ਰੈਜ਼ੀਡੈਂਟ ਦੇ ਨਾਲ ਜਿਹੜਾ ਉਹਦਾ ਅਮਲਾ ਫੈਲਾ, ਉਹ ਥੱਲਿਓਂ ਉੱਤੇ ਤੱਕ ਉਹੀ ਆਉਂਦੇ ਨੇ, ਉਹੀ ਨਾਲ ਦੀ ਨਾਲ ਨਿਕਲ ਜਾਂਦੇ ਨੇ, ਕੋਈ ਪੱਕੀ ਨੌਕਰੀ ਰੱਖ ਕੇ ਨਹੀਂ ਬੈਠੇ ਹੁੰਦੇ। ਅੱਛਾ, ਇਸ ਲਈ ਹੁਣ ਇਹਨਾਂ ਅਗਲੇ ਅੱਜ ਅਸੀਂ ਜੁਲਾਈ ਆਲਮੋਸਟ ਖਾਤਮੇ ਵੱਲ ਜਾ ਰਿਹਾ, ਗੱਲ ਕਰ ਰਹੇ। ਅਮਰੀਕਾ 'ਚ ਰਾਦਰ ਡੈਮੋਕ੍ਰੈਟਿਕ ਐਡਮਿਨਿਸਟ੍ਰੇਸ਼ਨ 'ਚ ਬਾਈਡਨ 'ਚ ਤਾਂ ਹੋਰ ਵੀ ਭੁਚਾਲ ਆਇਆ, ਕਿਉਂਕਿ ਬਾਈਡਨ ਦੀ ਜਿਹੜੀ ਇਨਐਫੀਸ਼ੀਐਂਸੀ ਸੀ ਈਵਨ ਡਿਲੀਵਰ ਕਰਨ 'ਚ, ਉਹਦਾ ਫਰੀਜ਼ ਹੋ ਜਾਣਾ ਡਿਬੇਟ 'ਚ, ਸਟੇਜ ਤੋਂ ਉਤਰਨ ਤੋਂ ਗਵਾਚ ਜਾਣਾ। ਜਿਵੇਂ ਟਰੰਪ ਨੇ ਉਸ ਦਾ ਜਿਹੜਾ ਉਹ ਮਜ਼ਾਕ ਬਣਾਇਆ, ਔਰ ਇੱਕ ਵਿਦਨ ਸਿਸਟਮ ਵੀ ਆਵਾਜ਼ ਉੱਠੀ, ਜਿਹਦੇ 'ਚ ਬਾਅਦ 'ਚ ਜਿਹੜਾ ਉਹ ਓਬਾਮਾ ਨੇ ਔਰ ਨੈਂਸੀ ਪੈਲੋਸੀ ਔਰ ਉਹਨਾਂ ਸਾਰਿਆਂ ਨੇ ਪ੍ਰਾਈਵੇਟਲੀ ਬਾਈਡਨ ਨੂੰ ਕਿਹਾ ਕਿ ਭਾਈ ਚੱਲਦੇ ਹੋਵੋ, ਨਹੀਂ, ਔਰ ਉਹਨੇ ਵੀਕਐਂਡ 'ਤੇ ਵਿਦਡਰਾ ਕਰ ਲਿਆ। ਹੁਣ ਕਿਉਂਕਿ ਆਲ ਆਫ ਏ ਸਡਨ, ਹਾਲਾਂ ਇਹ ਜ਼ਰੂਰੀ ਨਹੀਂ ਹੈ ਵੀ ਕਮਲਾ ਹੈਰਿਸ ਹੀ ਬਣੇ, ਕੋਈ ਹੋਰ ਵੀ ਉਮੀਦਵਾਰ ਉੱਤਰ, ਪਰ ਜ਼ਿਆਦਾ ਪੋਸੀਬਿਲਿਟੀ, ਕਿਉਂਕਿ ਬਾਈਡਨ ਨੇ ਵੀ ਐਂਡੋਰਸ ਕੀਤਾ ਕਮਲਾ ਨੂੰ ਔਰ ਨੈਂਸੀ ਪੈਲੋਸੀ ਨੇ ਵੀ ਕੀਤਾ, ਦੂਸਰੇ ਵੀ। ਔਰ ਇਹ ਹੁਣ ਸੰਭਾਵਨਾਵਾਂ ਆਪਣੇ ਤੌਰ 'ਤੇ ਲੱਗ ਰਹੀਆਂ ਨੇ ਵੀ ਕੀ ਚਾਂਸਿਸ ਨੇ ਇੱਕ ਅਫਰੀਕਨ ਅਮਰੀਕਨ ਪਲੱਸ ਇੰਡੀਅਨ ਮੂਲ ਦੀ ਵੂਮਨ ਅਤੇ ਅਮਰੀਕਾ ਵਾਈਟ ਮੁਲਕ, ਜਿੱਥੇ ਇੱਕ ਪਾਸੇ ਟੋਟਲ ਰੇਸਿਜ਼ਮ ਦਾ ਏਜੰਡਾ ਖੜਾ ਕੀਤਾ, ਅਸੀਂ ਜ਼ਿਕਰ ਕਰਾਂਗੇ ਉਹਦਾ ਵੇਰਵੇ ਨਾਲ। ਪਰ ਮੈਂ ਕਿਉਂਕਿ ਇਸ ਐਡਮਿਨਿਸਟ੍ਰੇਸ਼ਨ ਦਾ ਜਦੋਂ ਅਸੀਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਗੱਲ ਕਰਦੇ ਹਾਂ
ਤੇ ਇਹ ਮੇਨ ਮਾਊਥਪੀਸ ਹੈ ਜਿਹੜਾ ਵੀ ਗੱਲ ਵਿਦਨ ਨੈਸ਼ਨਲ ਸਿਕਿਉਰਿਟੀ ਦੇ ਜੈਕ ਸਲੀਵਾਨ ਦੇ ਸਾਹਮਣੇ ਜਦੋਂ ਗੁਰਪਤਵੰਤ ਮਰਡਰ ਪਲਾਟ ਵਾਲੀ ਕਹਾਣੀ ਅਸੀਂ ਜਿਹਦੀ ਇੰਡਾਇਕਟਮੈਂਟ ਜੂਨ 2023 ਚ ਹੁੰਦੀ ਹੈ, ਅਰੇਂਜਮੈਂਟ ਜਿਹੜੀ ਹੈ ਉਹ ਅਸੀਂ ਨਵੰਬਰ ਦੇ ਵਿੱਚ ਦੇਖਦੇ ਹਾਂ। ਇਸ ਸਾਲ ਦੇ ਵਿੱਚ ਨਿਖਲ ਗੁਪਤਾ ਦੀ ਐਕਸਟ੍ਰੈਡੀਸ਼ਨ ਔਰ ਇਸ ਸਾਰੇ ਪੀਰੀਅਡ 'ਚ ਜੈਕ ਸਲੀਵਾਨ ਜਿਹੜੇ ਨੇ ਜੂਨ ਤੋਂ ਪਹਿਲਾਂ ਦਿੱਲੀ ਜਾਣਾ ਹੋਇਆ। ਫਿਰ ਜਦੋਂ ਇਹ ਮਰਡਰ ਪਲਾਟ ਸਾਹਮਣੇ ਆਇਆ ਉਸ ਤੋਂ ਬਾਅਦ ਅਸੀਂ ਇੱਕ ਵਾਰ ਦੇਖਿਆ। ਫਿਰ 2 ਵਾਰ ਮੀਟਿੰਗ ਜਿਹੜੀਆਂ ਨੇ, ਜਿਹੜੀ ਟ੍ਰਿਪ ਸੀ ਇਹਨਾਂ ਦੀ ਜਾਣ ਦੀ, ਉਹ ਕੈਂਸਲ ਹੋਈ ਔਰ ਸ਼ਾਇਦ ਇਹਨਾਂ ਦੀ ਐਡਵਾਈਸ ਦੇ ਉੱਤੇ ਹੀ ਜਿਹੜਾ 26 ਜਨਵਰੀ ਨੂੰ ਬਾਈਡਨ ਨੇ ਰਿਪਬਲਿਕ ਡੇ ਪੈਰੇਡ ਦੇ ਉੱਤੇ ਜਾਣਾ ਸੀ ਉਹ ਕੈਂਸਲ ਕੀਤਾ। ਹੁਣ ਜਦੋਂ ਪਿੱਛੇ ਜਾ ਕੇ ਗਏ ਵੀ ਔਰ ਉਦੋਂ ਵੀ ਅਸਲੀ ਗੱਲ ਇਹੀ ਸੀ ਕਿ ਵੀ ਗੁਰਪਤਵੰਤ ਪੰਨੂ ਮਰਡਰ ਜਾਂ ਜੋ ਅਮਰੀਕਨ ਸੋਇਲ ਦੇ ਉੱਤੇ ਇਹਨਾਂ ਦੀ ਸੋਵਰਨਿਟੀ ਵਾਇਲੇਟ ਕਰਨਾ, ਇੰਟਰਨੈਸ਼ਨਲ ਲਾਅ ਵਾਇਲੇਟ ਕਰਨਾ, ਇਸ ਦਾ ਜ਼ਿਕਰ। ਫਿਰ ਅਸੀਂ ਵਾਪਸੀ ਦੇ ਉੱਤੇ ਦੇਖਦੇ ਹਾਂ ਕਿ ਬਾਕੀਆਂ ਦਾ ਵੀ ਜਿਹੜਾ ਇਸ ਦੇ ਉੱਤੇ ਕੀ ਰਿਐਕਸ਼ਨ ਹੈ ਡਿਪਟੀ ਸੈਕਟਰੀ ਸਟੇਟ ਡਿਪਾਰਟਮੈਂਟ ਦਾ। ਫਿਰ 9 ਜੁਲਾਈ ਪਹੁੰਚਦਿਆਂ ਤੱਕ ਮੋਦੀ ਦਾ ਪੁਤਿਨ ਨੂੰ ਬੇਅਰ ਹੱਗ ਮਾਈ ਫਰੈਂਡ ਕਰਕੇ ਪਹੁੰਚ ਜਾਣਾ ਔਰ ਇਹਦੇ ਬਾਵਜੂਦ ਕਿ 32 ਮੁਲਕਾਂ ਦੇ ਨੁਮਾਇੰਦੇ ਇੱਥੇ ਬੈਠੇ ਸੀ ਨੈਟੋ ਦੇ, ਉਦੋਂ ਵੀ ਇਹਨਾਂ ਦਾ ਬੜਾ ਕੌਸ਼ਨ ਰਿਸਪੌਂਸ ਸੀ। ਹੁਣ ਵੀ ਕਿਉਂਕਿ ਜੈਕ ਸਲੀਵਾਨ ਬੀਤੇ ਕੱਲ੍ਹ ਕੋਲੋਰਾਡੋ ਦੇ ਵਿੱਚ ਸੀ, ਉੱਥੇ ਐਸਪਨ ਸਿਕਿਉਰਿਟੀ ਫੋਰਮ ਦੇ ਵਿੱਚ ਉਹਨਾਂ ਨੇ ਐਡਰੈਸ ਕਰਨਾ ਸੀ, ਕੀਤਾ ਉਹਨਾਂ ਨੇ ਐਡਰੈਸ ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਇੰਡੀਆ ਨੂੰ ਲੈ ਕੇ ਅਮਰੀਕਾ ਦੀਆਂ ਜਿਹੜੀਆਂ ਮਰਜ਼ੀ ਫੋਰਮਸ ਨੇ ਉਹ ਇਹ ਦੇਖਦੇ ਨੇ ਕਿ ਵੀ ਇਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਆਂਡਾ ਕਿਤੇ ਤੇ ਕੁੜਕੁੜ ਕਿਤੇ, ਕਿ ਵੀ ਇਹ ਇੰਡੀਆ ਜਾ ਕੇ ਪੁਤਨ ਦੇ ਗੱਲ ਨੂੰ ਚੰਬੜ ਗਿਆ ਮੋਦੀ, ਤੇ ਇਹ ਅਮਰੀਕਾ ਦੇ ਸਟ੍ਰੈਟੇਜਿਕ ਪਾਰਟਨਰ ਤੇ ਫਲਾਣਾ ਤੇ ਕੁਆਡ ਦਾ ਹਿੱਸਾ ਬਣਾਇਆ ਹੋਇਆ ਸੀ। ਸੋ ਇਹੀ ਸਵਾਲ ਜਿਹੜਾ ਹੈ ਉਹ ਇਹਨੂੰ ਜੈਕ ਸਲੀਵਾਨ ਨੂੰ ਉੱਥੇ ਵੀ ਪੁੱਛਿਆ ਗਿਆ ਕੋਲੋਰਾਡੋ ਦੇ ਫੋਰਮ 'ਚ ਔਰ ਇਹਦੇ ਤੇ ਉਹਨੇ 2 ਕਿਉਂਕਿ ਇਹਦੇ ਨੁਕਤੇ ਸੀ। ਇੱਕ ਤਾਂ ਇੰਡੀਆ ਰਸ਼ੀਆ ਰਿਲੇਸ਼ਨਸ਼ਿਪ ਕਿ ਵੀ ਇਹ ਕੀ ਹੈ ਵੀ ਉਹ ਫਲਾਊਟ ਕਰ ਰਿਹਾ ਹੈ, ਸੈਂਕਸ਼ਨਸ ਨੂੰ ਫਲਾਊਟ ਕਰ ਰਿਹਾ ਹੈ। ਦੂਸਰਾ ਮਰਡਰ ਪਲਾਟ ਇਸ ਔਰ ਇਹਦੇ ਤੇ ਜਿਹੜੇ ਦੋਨੋਂ ਹੀ ਉਹਦੇ ਜਵਾਬ ਨੇ ਬੜੇ ਗੋਲ ਮੋੜ ਨੇ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਭਾਵੇਂ ਨਿਕਲ ਜਾਣਾ 3-4 ਮਹੀਨੇ ਬਾਅਦ ਅੱਗੋਂ ਕੀ ਹੁੰਦਾ ਕੀ ਨਹੀਂ ਹੈ, ਲੇਕਿਨ ਇਹ ਦੋਨੋਂ ਹੀ ਇਸ਼ੂ ਇਹਨਾਂ ਦਾ ਪਿੱਛਾ ਨਹੀਂ ਛੱਡਣਗੇ ਔਰ ਇਹ ਇਹਨਾਂ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਵੱਡੀ ਫੇਲਿਅਰ ਹੈ ਇਹਨਾਂ ਦੀ ਫੋਰਨ ਪਾਲਿਸੀ ਦੀ ਕਿ ਟਰੰਪ ਜੋ ਮਰਜ਼ੀ ਕਮਜ਼ੋਰੀਆਂ ਹੋਣ ਉਹਦੇ 'ਚ ਰੇਸਿਸਟ ਐਂਗਲ ਵੀ ਹੈ। ਜਿਹੜੇ 11 ਮਿਲੀਅਨ ਇੱਕ ਸਟੇਜ ਤੇ ਇਲੀਗਲ ਕਹਿੰਦੇ ਸੀ, ਹੁਣ ਤਾਂ 15 ਤੱਕ ਪਹੁੰਚ ਗਏ ਹੋਣੇ ਨੇ। 1.5 ਕਰੋੜ ਲੋਕਾਂ ਨੂੰ ਉਹਨਾਂ ਪ੍ਰਤੀ ਕੀ ਨੀਤੀ ਹੈ ਇਲੀਗਲਸ ਬਾਰੇ ਜਾਂ ਦੂਜੇ, ਉਹ ਵੱਖਰੀ ਗੱਲ ਹੋਏ। ਪਰ ਘੱਟੋ ਘੱਟ ਟਰੰਪ ਦੇ ਹੁੰਦਿਆਂ ਇਹ ਨਹੀਂ ਹੈ ਉਹਨੇ ਅਮਰੀਕਾ ਦੀ ਪਿੱਠ ਨਹੀਂ ਲੱਗਣ ਬਾਹਰਲੇ ਹਵਾਲੇ ਨਾਲ। ਰਾਦਰ ਤਾਲਿਬਾਨ ਨਾਲ ਨੈਗੋਸ਼ੀਏਸ਼ਨ ਮੁਕਾਈ, ਇਰਾਕ 'ਚੋਂ ਵੀ ਫੌਜ ਕੱਢੀ, ਨਾਰਥ ਕੋਰੀਆ ਨੂੰ ਵੀ ਠੰਡਾ ਰੱਖਿਆ, ਜਿਮ ਕੌਂਗ ਨੂੰ। ਹੁਣ ਇਹਦੇ 'ਚ ਕਹਿ ਰਿਹਾ ਕਿ ਬਈ ਆਈ ਥਿੰਕ the biggest question is, do we see tangible evidence? Tangible ਹੁੰਦਾ ਜਿਹੜੀ ਚੀਜ਼ ਨੂੰ ਤੁਸੀਂ ਫੜ ਕੇ ਦੇਖ ਸਕੋ। Tangible evidence that India is deepening its military and technology relationship with Russia. ਕੀ ਕੋਈ ਐਸਾ ਸਾਨੂੰ ਨਜ਼ਰ ਆਇਆ ਕਿ ਵੀ ਕੋਈ ਭਾਰਤ ਜਿਹੜਾ ਹੈ ਉਹ ਆਪਣੇ ਫੌਜੀ ਔਰ ਤਕਨੀਕੀ ਸਬੰਧ ਰੂਸ ਦੇ ਨਾਲ ਡੂੰਘੇ ਬਣਾ ਰਿਹਾ? And I didn't see tangible evidence out of that visit that it was deepening. ਮੈਨੂੰ ਨਹੀਂ ਨਜ਼ਰ ਆਇਆ ਕਿ ਵੀ ਕੋਈ ਰੂਸ ਦੇ ਨਾਲ, ਜੇ ਭਾਈ ਤੁਹਾਡੇ ਕਹਿਣ ਤੇ ਉਹਨਾਂ ਨੇ ਵਿਜ਼ਿਟ ਵੀ ਅੱਗੇ ਨਹੀਂ ਪਾਈ, ਤੁਸੀਂ ਜਾ ਕੇ ਤਰਲੇ ਹੀ ਕੀਤੇ ਨੇ ਉਹਨਾਂ ਦੇ, ਇਹਦਾ ਮਤਲਬ ਵੀ ਟਰਮਸ ਤਾਂ ਫਿਰ ਇੰਡੀਆ ਡਿਕਟੇਟ ਕਰ ਰਿਹਾ ਨਾ। ਫਿਰ ਤੁਹਾਡਾ ਬਾਈਡਨ ਐਡ ਤੁਸੀਂ ਤਾਂ ਅਮਰੀਕਾ ਦਾ ਨੱਕ ਕਟਾਇਆ ਕਿ ਵੀ ਇੱਕ 3rd rate ਪਾਵਰ ਜਿਨ੍ਹਾਂ ਦੇ ਨਾ ਕੋਈ ਪੱਲੇ ਨਾ ਲੈਣਾ ਨਾ ਦੇਣਾ, ਹਾਂਜੀ, ਉਹ ਜਿਹੜਾ ਉਹ ਤੁਹਾਨੂੰ ਅੱਖਾਂ ਦਿਖਾ ਰਹੇ ਨੇ। ਪਰ ਇਹ ਕਹਿ ਰਿਹਾ I didn't see deliverable in that space. ਉਹ ਡੈਮੋਕ੍ਰੇਟਾਂ ਵਾਲੀਆਂ ਗੱਲਾਂ ਕਿ ਜੀ ਕੋਈ ਇਸ ਕਿਸਮ ਦਾ ਨਜ਼ਰ ਨਹੀਂ ਆਇਆ। ਫਿਰ ਉਹਨਾਂ ਨੇ ਇੱਥੇ ਨਹੀਂ ਸੀ ਛੱਡਣਾ। ਫਿਰ ਸਵਾਲ ਪੁੱਛਿਆ, don't you think the bear hug with Putin was significant then? He was asked. ਉਹਨੇ ਕਿਹਾ ਵੀ ਉਹ ਜਿਹੜਾ ਭਾਲੂ ਵਾਂਗ ਚੰਬੜਿਆ ਉਹਨੂੰ ਜਾ ਕੇ, ਉਹ ਨਹੀਂ ਤੁਹਾਨੂੰ ਲੱਗਦਾ ਕਿ ਬਈ ਉਹ ਇਸ ਪੀਰੀਅਡ 'ਚ ਉਹਦੇ ਤੋਂ ਕਹਿ ਰਿਹਾ well Modi has a certain way of course greeting world leaders. ਇਹ ਸਟਾਈਲ ਹੈ ਮੋਦੀ ਦਾ। ਹੁਣ ਤੁਸੀਂ ਇਹ ਤੋਂ ਵੱਡਾ ਕਵਰ ਅਪ ਹੋਰ ਕੀ ਹੈ?
ਆਈ ਹੈਵ ਸੀਨ ਇਟ ਅਪ ਕਲੋਜ਼ ਐਂਡ ਪਰਸਨਲ ਐਕਚੁਅਲੀ, ਕਿ ਉਹ ਕਹਿੰਦਾ ਵੀ ਮੈਨੂੰ ਵੀ ਪਾਈ ਸੀ, ਇਹ ਕਹਿਣਾ ਇਹ ਚਾਹੁੰਦਾ। ਪਰ ਅਗੇਨ ਜਿਹੜੇ ਇਹ ਹੁੰਦਾ ਇੰਡੀਪੈਂਡੈਂਟ ਮੀਡੀਆ ਜਾਂ ਦੂਜਾ, ਫਿਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਇਹ ਗੁਰਪਤਵੰਤ ਪੰਨੂ ਕੇਸ ਜਿਹਦੇ 'ਚ ਤੁਹਾਡੀ ਸੋਵਰਨਿਟੀ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ, ਉਹਦੇ 'ਚ ਕੀਤਾ ਦਾ ਕਨਵਰਸੇਸ਼ਨ ਵਿਦ ਇੰਡੀਆ regarding the allegations of a plot to assassinate a Sikh separatist in the US that involved an Indian officials had been respectful and effective, said USNSA Sullivan। ਉਹਨੇ ਕਿਹਾ ਜੀ ਇਹ ਜਿਹੜਾ ਇੰਡੀਆ ਦੀ ਇਨਵੋਲਵਮੈਂਟ ਹੈ ਜਿਹੜਾ ਸਿੱਖ ਸੈਪਰੇਟਿਸਟ ਲੀਡਰ ਦੇ ਮਰਡਰ ਦੇ ਮਾਮਲੇ ਦੇ ਵਿੱਚ, ਉਹ ਗੱਲਬਾਤ ਸਾਡੀ ਬੜੀ ਰਿਸਪੈਕਟਫੁਲ ਹੈ, ਬੜੀ ਸਤਿਕਾਰਤ ਹੈ ਔਰ ਬੜੀ ਪ੍ਰਭਾਵਸ਼ਾਲੀ ਹੈ। ਹੁਣ ਇਹ ਤੁਸੀਂ ਇਹ ਡਿਪਲੋਮੇਸੀ ਵੀ ਨਹੀਂ ਹੈ, ਇਹ ਮਤਲਬ ਇਹ ਹੈ ਕਿ ਵੀ ਇਹਨੂੰ ਗੁੰਗਲੂਆਂ ਤੋਂ ਮਿੱਟੀ ਝਾੜਨਾ ਕਹਿੰਦੇ ਨੇ, ਮਤਲਬ ਇਹ ਹੈ। ਔਰ ਇਸ ਸਭ ਦਾ ਪ੍ਰਾਈਸ ਆਉਣ ਵਾਲੇ ਇਹਨਾਂ ਦਾ ਨੋਮੀਨੇਸ਼ਨ ਕਿਹਦੇ ਤੇ ਕਨਫਰਮ ਹੁੰਦਾ ਹੈ ਇਹ ਤਾਂ ਬਾਅਦ ਦੀ ਗੱਲ ਹੈ, ਪਰ ਇੱਕ ਗੱਲ ਕਲੀਅਰ ਹੈ ਕਿ ਵੀ ਇਹ ਇਸ ਮਾਮਲੇ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਆਲਮੋਸਟ ਇੰਡੀਆ ਨੂੰ ਟੈਪ ਔਨ ਦਾ ਰਿਸਟ, ਇਹਦਾ ਇਹਨਾਂ ਨੂੰ ਪ੍ਰਾਈਸ ਵੀ ਪੇ ਕਰਨਾ ਪਏਗਾ, ਕਿਉਂਕਿ ਇਹ ਅਮਰੀਕਾ ਨਹੀਂ ਹੈ ਜਿਸ ਇਸ ਕਿਸਮ ਦੇ ਜਿਹੜੀ ਹੈ ਬਿਲਕੁਲ ਹੀ ਜਿਹਨੂੰ ਤੁਸੀਂ ਇਹ ਕਹੋ ਕਿ ਵੀ ਵਿਸ਼ੀ-ਵਾਸ਼ੀ ਕਿਸਮ ਦੀ ਨੀਤੀ ਬਣਾਉਣਾ ਇਹਨਾਂ ਨੂੰ। ਔਰ ਐਵੀਡੈਂਸ ਇਹਨਾਂ ਕੋਲ ਕੰਕਰੀਟ ਹੈ, ਔਰ ਇਹੀ ਕਾਰਨ ਹੈ ਜਦੋਂ ਅਸੀਂ ਹਮੇਸ਼ਾ ਇਹ ਕਹਿੰਦੇ ਰਹੇ ਕਿ 2 ਮੀਟਿੰਗਸ ਜਿਹੜੀਆਂ ਇਸ ਸਾਲ ਦੇ ਪੀਰੀਅਡ 'ਚ ਇਹਨਾਂ ਦੇ ਹਾਇਰ ਅਪਸ ਨਾਲ ਹੋਈਆਂ, ਇੱਕ ਪਾਸੇ ਜਸਟਿਸ ਡਿਪਾਰਟਮੈਂਟ, FBI, ਹੋਮਲੈਂਡ ਸਿਕਿਉਰਿਟੀ ਜਾਂ ਇੰਟੈਲੀਜੈਂਸ ਏਜੰਸੀਆਂ ਨੇ, ਉਹ ਫਰਮ ਨੇ ਇੰਡੀਆ ਨੂੰ ਪੁਸ਼ ਕਰਨ ਦੇ ਲਈ, ਔਰ ਉਹਦਾ ਹੀ ਨਤੀਜਾ ਹੈ ਕਿ ਵੀ ਐਕਸਟ੍ਰੈਡੀਸ਼ਨ ਵੀ, ਕਿਉਂਕਿ ਉਹਦੇ 'ਚ ਇੰਟਰਫੀਅਰ ਨਹੀਂ ਕਰਦੇ, ਇਹਨਾਂ ਨੂੰ ਹੁੰਦਾ ਵੀ ਉਹਨੂੰ ਐਕਸਟ੍ਰਾਡਾਈਟ ਵੀ ਕੀਤਾ, ਅਰੇਂਜਮੈਂਟ ਵੀ ਹੋਈ, ਟਰਾਇਲ 'ਚ ਵੀ ਜਾਏਗਾ ਕੇਸ। ਲੇਕਿਨ ਦੂਸਰੇ ਪਾਸੇ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਨੇ ਇਹਨਾਂ ਨੇ ਬਿਲਕੁਲ ਹੀ ਜਿਹੜੀ ਹੈ ਉਹ ਗਿੱਲ ਗਾਲੀ ਹੈ ਔਰ ਨੱਕ ਵਢਾਉਣ ਵਾਲਾ ਕੰਮ ਹੀ ਅਮਰੀਕਾ ਦਾ ਕੀਤਾ ਇਹਨਾਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।